ਕੋਲ ਸਾਨੂੰ ਕਾਦੀ ਸੀ ਅੱਛਾ ਉਹ ਲੋਹੀ ਮੰਗੀ ਉਹਨਾਂ ਦੀ ਆਹਾਂ ਲੋਹੀ ਮੰਗਦੇ ਹੁੰਦੇ ਹਾਂ ਫੁੱਲੇ ਆਖਣਾ ਆਖੋ ਮੁੰਡਿਓ ਵੰਜਲੀ ਛੱਡੀਆਂ ਲੰਮੀਆਂ ਮੀਂਹ ਪੈ ਦਾ ਕਣਕਾਂ ਜੰਮੀਆਂ ਕਣਕਾਂ ਵਿੱਚ ਬਟੇਰੇ ਕਣਕਾਂ ਵਿੱਚ ਬਟੇਰੇ ਤੇ ਹੋਰੇ ਅੱਗੋਂ ਕੀ ਕਰਕੇ ਮੈਂ ਆਂਦੇ ਨੇ ਕੋਈ ਗੱਲ ਨਹੀਂ ਤੁਹਾਨੂੰ ਇੰਨੀ ਗੱਲ ਯਾਦ ਹੈ ਬੜੀ ਗੱਲ ਹੈ ਹੈ ਇਹ ਬੜੀ ਗੱਲ ਨਹੀਂ ਸਾਰੇ ਮੈਨੂੰ ਆਉਂਦੀ ਆ ਹੁਣ ਚਲੋ ਇੱਥੇ ਜਰਾ ਝੱਗ ਗਿਆ ਮੈਂ ਇਹ ਜਿਹੜਾ ਖੂਹ ਸੀ ਇਹ ਟੂਟੀਆਂ ਵਾਲੇ ਖੂਹ ਦੇ ਨਾਂ ਤੋਂ ਮਸ਼ਹੂਰ ਸੀ ਤੇ ਇਹ ਜਨਾਬ ਇਹਦਾ ਪਿਲਰ ਅੱਜ ਵੀ ਮੌਜੂਦ ਹੈ ਤੇ ਇਹਦੇ ਤੇ ਲਿਖੀ ਹੋਈ ਹਿੰਦੀ ਜਿਹੜੀ ਹੈ ਉਹ ਅੱਜ ਵੀ ਇੱਕ ਤਾਰੀਖ ਬੋਲ ਕੇ ਤੇ ਸਾਨੂੰ ਜਗਾ ਰਹੀ ਹੈ। ਇਹ ਉਹੋ ਹੀ ਖੂਹ ਹੈ ਜਿਹਦੇ ਚੋਂ ਪਾਣੀ ਕੱਢ ਕੇ ਤੇ ਉਸ ਬਾਗ ਨੂੰ ਫਰਾਹਮ ਕੀਤਾ ਜਾਂਦਾ ਹੈ। ਖੂਹ ਦੀ ਚੌੜਾਈ ਤੇ ਇਹਦੇ ਉੱਤੇ ਉੱਗੇ ਹੋਏ ਪਿੱਪਲ ਦੇ ਦਰਖਤ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਵਰਿਆਂ ਪੁਰਾਣਾ ਇਹ ਖੂਹ ਹੋਏਗਾ। ਵੀਰ ਸਿੰਘ ਮੋਹਣੀ ਆ ਕਬਾਲ ਹਾਂ ਫੇਰ ਨਾ ਕਹਿੰਦੇ ਨੇ ਹੋਰ ਵੀ ਪਾਲਾ ਇੱਕ ਨਾ ਪਾਲਾ ਸੀ ਹਾਂ ਹੋਰ ਵੀ ਨਾ ਸੂਬੇਦਾਰ ਹੋਰ ਵੀ ਬੜੇ ਹਨ ਪਰ ਹੁਣ ਕੋਈ ਵਿੱਚੋਂ ਭੁੱਲ ਪਲ ਗਏ ਨੇ। ਇੱਥੇ ਸਾਡੇ ਬੰਨ ਵਿੱਚ ਮਸ਼ਹੂਰ ਸਿੱਖ ਕਿਹੜੇ ਹਨ? ਸਿੱਖਾ ਸਾਡੇ ਗੁਆਂਢੀ ਨੇ ਕਿਹੜੇ? ਜਿਹੜਾ ਯੌਂਸੇ ਦੇ ਖੁਦੇ ਹੁੰਦੇ ਆ ਆਹੋ ਉਹਨਾਂ ਦਾ ਕੀ ਨਾਂ ਯਾਦ ਜੇ ਕੋਈ? ਇੱਕ ਦਾ ਯਾਦ ਹੈ ਇੱਕ ਦਾ ਤੇ ਕੋਈ ਨਹੀਂ। ਕੀ ਉਹਨੂੰ ਬਹੁਤ ਮਾਂ ਵੀ ਆਂਦੇ ਆ। ਅੱਛਾ ਬਾਂਗੇ ਵੀ ਸਿੱਖਾਂ ਦੇ ਵਿੱਚੋਂ ਹੀ ਸਨ, ਸਿਰਫ ਉਹਨਾਂ ਦਾ ਤਲਕ ਜਿਹੜਾ ਸੀ ਨਾ ਮੁਸਲਮਾਨਾਂ ਦੇ ਨਾਲ ਜੁੜ ਗਿਆ ਸੀ। ਤੇ ਬਜ਼ੁਰਗ ਸਾਨੂੰ ਦੱਸਦੇ ਨੇ ਕਿ ਉਹਨਾਂ ਦੇ ਬੱਚੇ ਨਹੀਂ ਹਨ ਬਚਦੇ ਹੁੰਦੇ। ਉਹ ਕਿਸੇ ਬਜ਼ੁਰਗ ਕੋ ਗਏ, ਮੁਸਲਮਾਨ ਬਜ਼ੁਰਗ ਕੋ ਗਏ, ਉਹਨਾਂ ਆਖਿਆ ਜੀ ਤੁਹਾਡੇ ਬੱਚੇ ਤਾਂ ਬਚਣ ਦੇ ਜੇ ਤੁਸੀਂ ਬੱਚੇ ਦੇ ਕੰਨ 'ਚ ਅਜ਼ਾਨ ਆਖੋਗੇ ਤੇ। ਜੀ अस्सलाम वालेकुम ਦੋਸਤੋ, ਉਮੀਦ ਹੈ ਸਾਰੇ ਭਰਾ ਠੀਕ ਹੋਣਗੇ। ਮੈਂ ਔਰੰਗਜ਼ੇਬ ਬੇਗ ਇੱਕ ਨਈ ਵੀਡੀਓ ਦੇ ਨਾਲ, ਨਈ ਕਹਾਣੀ ਦੇ ਨਾਲ, ਇੱਕ ਨਵੇਂ ਪਿੰਡ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਔਰ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਯਾਦਾਂ ਤਾਜ਼ਾ ਕਰਵਾਵਾਂਗੇ ਪਿੰਡ ਬੰਨ ਬਾਜਵਾ ਜੋ ਕਿ ਵਾਕਿਆ ਹੈ ਜ਼ਿਲ੍ਹਾ ਸਿਆਲਕੋਟ ਤੇ ਤਹਿਸੀਲ ਪਸਰੂਰ ਡਸਕਾ ਰੋਡ ਦੇ ਉੱਤੇ ਵਾਕਿਆ ਹੈ। ਇਹ ਵੀਡੀਓ ਦੇ ਬਾਰੇ ਦੇ ਵਿੱਚ ਸਾਨੂੰ ਜਿਹੜੀ ਬੜੀ ਅੱਛੀ ਮਾਲੂਮਾਤ ਦੇਣਗੇ ਔਰ ਇਹਦੇ ਨਾਲ ਸਾਡੀ ਜਿਨ੍ਹਾਂ ਦਾ ਪੂਰੇ ਵੀਡੀਓ ਦੇ ਵਿੱਚ ਕ੍ਰੈਡਿਟ ਉਹਨਾਂ ਨੂੰ ਦਾਂਗੇ ਉਹ ਨੇ ਸਾਡੇ ਟੀਚਰ ਨੇ मोहतरम जनाब मोहम्मद यूसुफ भट्टी साहब ਜਿਹੜੇ ਕਿ ਇਹ ਬੰਨ ਬਾਜਵੇ ਦੇ ਨਾ ਸਿਰਫ ਰਿਹਾਇਸ਼ੀ ਨੇ ਬਲਕਿ ਇੱਥੇ ਸਕੂਲ ਹੈ ਬੜਾ ਵੱਡਾ ਉਹਦੇ ਵਿੱਚ ਪੜ੍ਹਾਉਂਦੇ ਨੇ ਔਰ ਇਹਨਾਂ ਨੇ ਹਿਸਟਰੀ ਵਿੱਚ ਐਮ.ਏ ਵੀ ਕੀਤਾ ਤੇ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਦੀ ਤਖਲੀਕ ਹੈ ਨਾ ਇਹ ਇਹਨਾਂ ਦਾ ਇੱਕ ਮਸ਼ਗਲਾ ਹੈਗਾ, ਯਾਨੀ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈਗਾ ਕਿ ਤਾਰੀਖ ਨੂੰ ਮੁਤਾਲਿਆ ਕਰਨਾ। ਤੇ ਜਿਹੜੀ ਅੱਜ ਦੀ ਵੀਡੀਓ ਦੇ ਜਿਹੜੀਆਂ ਚੀਜ਼ਾਂ ਤੁਸੀਂ ਵੇਖੋਗੇ ਮਾਲੂਮਾਤ ਲਓਗੇ ਉਹ ਇਹ ਸਾਰੇ ਭੱਟੀ ਸਾਹਿਬ ਦੀ ਮਿਹਰਬਾਨੀ। ਭੱਟੀ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਭੱਟੀ ਸਾਹਿਬ ਅੱਜ ਫਿਰ ਤੁਸੀਂ ਬੰਨ ਬਾਜਵੇ ਦੀ ਸੈਰ ਸਾਨੂੰ ਕਰਵਾ ਰਹੇ ਹੋ, ਮੋਟਾ ਦੱਸ ਦਿਓ ਕਿ ਇੱਥੇ ਕੀ ਕੁਛ ਹੁੰਦਾ ਸੀ? ਖੂਹ ਹੁੰਦੇ ਸਨ, ਬਾਗ ਹੁੰਦੇ ਸਨ, ਬਿਲਡਿੰਗਾਂ ਹੁੰਦੀਆਂ ਸਨ ਜ਼ਰਾ, ਤੇ ਫਿਰ ਬਾਕੀ ਉੱਥੇ ਚੱਲਦੇ ਆ। ਬਹੁਤ ਪੁਰਾਣਾ ਪਿੰਡ ਹੈ ਜੀ। ਹੈ ਤਹਿਸੀਲ ਪਸਰੂਰ ਦੇ ਵੱਡੇ ਪਿੰਡਾਂ ਵਿੱਚੋਂ ਚਵਿੰਡੇ ਤੋਂ ਬਾਅਦ ਕਲਾਸ ਵਾਲੇ ਦੇ ਨਾਲ ਇਹ ਬੜਾ ਇੱਕ ਵੱਡਾ ਪਿੰਡ ਸੀ ਤੇ ਇਹ ਸਿੱਖਾਂ ਦਾ ਮਰਕਜ਼ ਰਿਹਾ ਔਰ ਸਿੱਖਾਂ ਨੂੰ ਇੱਥੇ ਜਿਹੜੀਆਂ ਨਾ ਫੌਕੀਅਤ ਦੀਆਂ ਨਹੀਂ ਬਰਤਰੀ ਹਾਸਲ ਸੀ। ਉਹਨਾਂ ਦੇ ਬੜੇ ਇੱਥੇ ਡੇਰੇ ਸਨ ਸਿੱਖਾਂ ਦੇ। ਜ਼ਿਆਦਾਤਰ ਜ਼ਮੀਨ ਤੇ ਅੱਛੇ ਮਕਾਨ ਤੇ ਅੱਛੀਆਂ ਬਿਲਡਿੰਗਾਂ ਜਿਹੜੀਆਂ ਨਾ ਹੈ ਹੀ ਸਿੱਖਾਂ ਦੀਆਂ ਸਨ ਤੇ ਮੁਸਲਮਾਨਾਂ ਦੀ ਹਾਲਤ ਇੱਥੇ ਪਸਮਾਨਦਾ ਹੀ ਸੀ। ਤੇ ਹਿਜਰਤ ਤੋਂ ਬਾਅਦ ਮੁਸਲਮਾਨਾਂ ਦੀ ਹਾਲਤ ਜਿਹੜੀ ਉਹ ਕਦਰੇ ਬਿਹਤਰ ਹੋਈ ਸੀ। ਉਹਦੀ ਵਜ੍ਹਾ ਵੀ ਇਹ ਕਿ ਉਹ ਸਿੱਖ ਅੱਛੇ ਮਕਾਨ ਤੇ ਅੱਛੀਆਂ ਜ਼ਮੀਨਾਂ ਛੱਡ ਗਏ ਤੇ ਉਹ ਉਹਨਾਂ ਨੂੰ ਮਿਲੀਆਂ ਤੇ ਉਹਨਾਂ ਦੇ ਹਾਲਾਤ ਕਾਫੀ ਬਿਹਤਰ ਹੋਏ। ਤੇ ਹੁਣ ਇਸ ਟਾਈਮ ਇਸ ਪਿੰਡ ਦੇ ਵਿੱਚ ਇੱਕ ਗਰਲ ਸਕੂਲ ਹੈ ਸਾਹਮਣੇ ਤੁਹਾਡਾ ਔਰ ਇੱਕ ਬੁਆਏ ਸਕੂਲ ਹੈ, ਹਸਪੀਟਲ ਹੈ। ਜ਼ਿੰਦਗੀ ਦੀ ਤਕਰੀਬਨ ਸਾਰੀਆਂ ਸਹੂਲਤਾਂ ਇਸ ਟਾਈਮ ਇਸ ਪਿੰਡ 'ਚ ਮੌਜੂਦ ਨੇ। ਤੇ ਇੱਥੇ ਜਿਹੜੇ ਦੱਸਦੇ ਨੇ ਕਿ ਸਿੱਖ ਜਿਹੜੇ ਨੂੰ ਕਾਫੀ ਉਹ ਤਾਂ ਖੈਰ ਹਰ ਜਗ੍ਹਾ ਜ਼ਮੀਨ ਭਾਂਡੇ ਵਾਲੇ ਸਨ ਤੇ ਜਿਹੜੇ ਕੋਈ ਹਲੇ ਵੀ ਬਜ਼ੁਰਗ ਤੁਹਾਡੇ ਪਿੰਡ 'ਚ ਹੈ ਨੇ ਪੁਰਾਣੇ, ਕੋਈ ਉਸ ਦੌਰ ਦੇ, ਕੋਈ ਚੰਦ ਅੱਲਾ ਉਹਨਾਂ ਨੂੰ ਹਯਾਤੀ ਦੇ? ਬਿਲਕੁਲ ਇਹ ਵੀ ਚੰਦ ਇੱਕ ਬਜ਼ੁਰਗ ਹੈ ਨੇ ਜਿਹੜੇ ਉਸ ਦੌਰ ਦੇ ਸਿੱਖਾਂ ਨੂੰ ਜਾਣਦੇ ਵੀ ਨੇ ਤੇ ਉਹਨਾਂ ਨਾਲ ਖੇਡਦੇ ਵੀ ਰਹੇ ਨੇ। 10, 12, 14 ਸਾਲ ਦੀ ਉਮਰ ਸੀ ਉਦੋਂ ਉਹਨਾਂ ਦੀ ਤੇ ਹੁਣ 85 ਤੋਂ 90 ਸਾਲ ਉਹਨਾਂ ਦੀ ਉਮਰ ਹੈ। ਵਾਹ ਹੀ ਇੱਥੋਂ ਦੇ ਮਸ਼ਹੂਰ ਸਿੱਖ ਰਹੇ ਨੇ, ਇੱਥੋਂ ਦੇ ਪਹਿਲਵਾਨ ਸਿੱਖ ਰਹੇ ਨੇ। ਅੱਛਾ ਹਾਂ ਉਹਨਾਂ ਦੇ ਪਹਿਲਵਾਨ ਰਹੇ ਨੇ ਔਰ ਜਿਹੜੇ ਨੇ ਇੱਥੋਂ ਦੇ ਖੱਤਰੀ ਬੜੇ ਮਸ਼ਹੂਰ ਨੇ। ਉਹਨਾਂ ਦੀ ਬਿਲਡਿੰਗਾਂ ਤੁਹਾਨੂੰ ਵਿਖਾਉਂਦੇ ਆ, ਬੜੇ ਸ਼ਾਨਦਾਰ ਮਕਾਨ ਉਹ ਬਣਾ ਕੇ ਗਏ ਸਨ। ਤੇ ਤੀਜਾ ਸਿੰਘ ਇੱਥੋਂ ਦਾ ਬੜਾ ਮਸ਼ਹੂਰ ਸਿੱਖ ਸੀ, ਸੂਬੇਦਾਰ ਬੜਾ ਮਸ਼ਹੂਰ ਸਿੱਖ ਸੀ, ਬੜੇ ਨਾਮੀ ਗ੍ਰਾਮੀ ਸਿੱਖ ਸਨ ਇਸ ਪਿੰਡ ਦੇ ਵਿੱਚ। ਤੇ ਇਹ ਜਿਹੜੇ ਹੈਗੇ ਨੇ ਜਿਹੜੀ ਜੱਟਾਂ ਦੇ ਇੱਥੇ ਜ਼ਾਰੀਬਾਦ ਦੇ ਬਾਜਵੇ ਸਿੱਖ ਹੋਣਗੇ ਤੇ ਸਾਰੇ ਬਾਜਵੇਂ ਦਾ ਪਿੰਡ ਹੈਗਾ। ਤੇ ਜਿਹੜੇ ਹੈਗੇ ਸਨ ਉਹ ਕੀ ਕਿਹਾ ਜਾਂਦਾ ਉਹਨਾਂ ਨੂੰ, ਬਾਂਗੇ, ਉਹਦੀ ਕੀ ਤਸ਼ਰੀਹ ਥੋੜੀ ਜੀ? ਬਾਂਗੇ ਵੀ ਸਿੱਖਾਂ ਦੇ ਵਿੱਚੋਂ ਹੀ ਸਨ, ਸਿਰਫ ਉਹਨਾਂ ਦਾ ਤਲਕ ਜਿਹੜਾ ਸੀ ਨਾ ਮੁਸਲਮਾਨਾਂ ਦੇ ਨਾਲ ਜੁੜ ਗਿਆ ਸੀ
ਤੇ ਬਜ਼ੁਰਗ ਸਾਨੂੰ ਦੱਸਦੇ ਨੇ ਕਿ ਉਹਨਾਂ ਦੇ ਬੱਚੇ ਨਹੀਂ ਹਨ ਬਚਦੇ ਹੁੰਦੇ। ਉਹ ਕਿਸੇ ਬਜ਼ੁਰਗ ਕੋ ਗਏ, ਮੁਸਲਮਾਨ ਬਜ਼ੁਰਗ ਕੋ ਗਏ, ਉਹਨਾਂ ਆਖਿਆ ਜੀ ਤੁਹਾਡੇ ਬੱਚੇ ਤਾਂ ਬਚਣ ਦੇ ਜੇ ਤੁਸੀਂ ਬੱਚੇ ਦੇ ਕੰਨ 'ਚ ਅਜ਼ਾਨ ਆਖੋਗੇ ਤੇ ਉਹਨਾਂ ਫਿਰ ਅਜ਼ਾਨ ਆਖਣੀ ਸ਼ੁਰੂ ਕੀਤੀ ਤੇ ਉਹਨਾਂ ਦੇ ਫਿਰ ਬੱਚੇ ਬਾਅਦ 'ਚ ਬਚੇ ਵੀ। ਇਹਦੇ 'ਚ ਅੱਲਾਹ ਤਾਲਾ ਦੀ ਕੀ ਹਿਕਮਤ ਹੈ ਇਹ ਤੇ ਹੀ ਨਹੀਂ ਜਾਣਦੇ। ਤੇ ਇਸ ਅਜ਼ਾਨ ਦੀ ਵਜ੍ਹਾ ਤੋਂ ਉਹਨਾਂ ਦੇ ਨਾਲ ਬਾਂਗੇ ਪੈ ਗਿਆ ਔਰ ਅਕਸਰ ਉਹਨਾਂ 'ਚੋਂ ਬਾਂਗੇ ਜਿਹੜੇ ਨੇ ਉਹ ਖੁਤਬਾ ਜੁਮਾ ਵੀ ਸੁਣ ਮਸਜਿਦਾਂ ਜਾਂਦੇ ਹੁੰਦੇ ਸਨ, ਯਾਨੀ ਇਸੇ ਅਕੀਦਤ ਦੇ ਨਾਲ ਹੀ। ਤੇ ਔਰ ਉਹ ਈਦਗਾਹਾਂ 'ਚ ਵੀ ਉਹ ਅਕਸਰ ਨਜ਼ਰ ਆਉਂਦੇ ਸਨ। ਇਹ ਤਾਂ ਨਹੀਂ ਪਤਾ ਉਹਨਾਂ ਆਪਣਾ ਮਜ਼ਹਬ ਤਬਦੀਲ ਕੀਤਾ ਜਾਂ ਨਹੀਂ ਕੀਤਾ, ਲੇਕਿਨ ਬਾਂਗੇ ਸਿੱਖ ਇੱਥੋਂ ਦੇ ਬੜੇ ਮਸ਼ਹੂਰ ਸਿੱਖ ਰਹੇ ਨੇ। ਗੋਂਦੀਏ ਸਿੱਖ ਇੱਥੋਂ ਦੇ ਬੜੇ ਮਸ਼ਹੂਰ ਸਿੱਖ ਰਹੇ ਨੇ। ਉਹਨਾਂ ਗੋਂਦੀਆਂ ਦੇ ਵਿੱਚੋਂ ਇੱਕ ਭਰਾ ਜਿਹੜਾ ਸਿਆਲਕੋਟ ਚਲਾ ਗਿਆ ਸੀ, ਜਿਹਨੇ ਜਾ ਕੇ ਸਿਆਲਕੋਟ 'ਚ ਪੂਰਾ ਮੁਹੱਲਾ ਆਬਾਦ ਕੀਤਾ ਸੀ। ਤੇ ਬੜੇ ਮਸ਼ਹੂਰ ਜਿਹੜੇ ਨੇ ਇੱਥੋਂ ਦੇ ਸਿੱਖ ਨੇ। ਅੱਛਾ ਸਹੀ। ਤੇ ਹੁਣ ਅਸੀਂ ਚੱਲੀਏ ਫਿਰ ਤੇ ਸਾਨੂੰ ਵਾਲੋ ਜ਼ਰਾ ਜਿਹੜੀਆਂ ਜਗ੍ਹਾ ਨੇ ਜਿੱਥੇ ਖੂਹ ਕੋਈ ਲੱਭਦਾ ਸਾਨੂੰ ਪੁਰਾਣਾ, ਤਾਂ ਕਿ ਸਾਡੇ ਜਿਹੜੇ ਵੇਖਣ ਵਾਲੇ ਵੀਰ ਭਰਾ ਨੇ ਖਾਓ ਲਹਿੰਦੇ ਪੰਜਾਬ ਦੇ ਨੇ ਜਾਂ ਚੜ੍ਹਦੇ ਪੰਜਾਬ ਦੇ ਨੇ ਉਹਨਾਂ ਦੇ ਵੀ ਯਾਦਾਂ ਤਾਜ਼ਾ ਕਰੀਏ। ਚੱਲੀਏ ਫਿਰ ਕਿਤੇ। ਜੀ ਜਨਾਬ ਚਲਤੇ हैं। ਚਲੋ ਜੀ ਦੋਸਤੋ ਸਾਡੇ ਨਾਲ। ठीक अच्छा बहुत अच्छे ठीक है। ਤੇ ਇਸ ਟਾਈਮ ਅਸੀਂ ਮੌਜੂਦ ਹਾਂ ਟੂਟੀਆਂ ਵਾਲੇ ਖੂਹ ਤੇ। ਇਹ ਜਿਹੜਾ ਖੂਹ ਸੀ ਇਹ ਟੂਟੀਆਂ ਵਾਲੇ ਖੂਹ ਦੇ ਨਾਂ ਤੋਂ ਮਸ਼ਹੂਰ ਸੀ। ਤੇ ਇਹ ਜਨਾਬ ਇਹਦਾ ਪਿਲਰ ਅੱਜ ਵੀ ਮੌਜੂਦ ਹੈ ਤੇ ਇਹਦੇ ਤੇ ਲਿਖੀ ਹੋਈ ਹਿੰਦੀ ਜਿਹੜੀ ਹੈ ਉਹ ਅੱਜ ਵੀ ਇੱਕ ਤਾਰੀਖ ਬੋਲ ਬੋਲ ਕੇ ਤੇ ਸਾਨੂੰ ਜਗਾ ਰਹੀ ਹੈ ਕਿ ਇਹ ਜਗ੍ਹਾ ਤੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਆਪਣੀ ਅਕਲ ਦੇ ਵਿੱਚ ਤੇ ਅੱਛੇ ਕੰਮ ਕਰਨ ਦੇ ਵਿੱਚ ਕਿੰਨਾ ਸ਼ੌਕ ਰੱਖਦੇ ਹਨ। 75 ਸਾਲ ਤੇ ਉਜੜਿਆ ਹੋ ਗਿਆ ਇਸ ਖੂਹ ਨੂੰ, ਲੇਕਿਨ ਤੁਸੀਂ ਦੇਖੋ ਇਹ ਵੇਖੋ ਤੁਸੀਂ ਕਿ ਇਹਦੀ ਸਾਖਤ, ਇਹਦੀ ਮਜ਼ਬੂਤੀ ਤੇ ਇਹਦੀ ਜਨਾਬ ਬਨਾਵਟ ਅੱਜ ਵੀ ਇੱਕ ਯਾਦਗਾਰ ਹੈ। ਇਹ ਉਹ ਜਗ੍ਹਾ ਹੈ ਜਿੱਥੇ ਇਹ ਤਲਾਬ ਬਣਿਆ ਹੁੰਦਾ ਸੀ ਤੇ ਜਨਾਬ ਟੂਟੀਆਂ ਉਸ ਦੌਰ 'ਚ ਟੂਟੀਆਂ ਲੱਗੀਆਂ ਹੁੰਦੀਆਂ ਹਨ। ਅੱਜ ਤੋਂ 75 ਸਾਲ ਪਹਿਲਾਂ ਤੇ ਉਸ ਤੋਂ ਪਹਿਲਾਂ ਵੀ ਪਤਾ ਨਹੀਂ ਕਦੋਂ ਦਾ ਇਹ ਚੱਲਦਾ ਰਿਹਾ ਵੇ ਤੇ ਇੱਥੇ ਟੂਟੀਆਂ ਲੱਗੀਆਂ ਹੁੰਦੀਆਂ ਹਨ। ਅੱਜ ਵੀ ਇਹ ਜ਼ਮੀਨ ਜਿਹੜੀ ਹੈ ਦੂਸਰੀਆਂ ਜ਼ਮੀਨਾਂ ਨਾਲੋਂ ਡੂੰਘੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਤੇ ਇਹ ਪਿੰਡ ਇਹ ਸਾਹਮਣੇ ਤੇ ਪਿੰਡ ਤੋਂ ਇਹ ਥੋੜ੍ਹੀ ਦੂਰ ਇਹ ਚੜ੍ਹਦੇ ਵਾਲੇ ਪਾਸੇ ਇਹ ਡੇਰਾ ਸੀ। ਹੁਣ ਡੇਰੇ ਦੇ ਨਿਸ਼ਾਨਾਤ ਜਿਹੜੇ ਨੇ ਉਹ ਤਕਰੀਬਨ ਖ਼ਤਮ ਹੋ ਚੁੱਕੇ ਨੇ। ਬਰੂਦ ਤੇ ਜਾਮਨ ਤੇ ਜਨਾਬ ਨਹੀਂ ਖੂਹ ਤੇ ਖੂਹੀ ਹੈ ਇੱਥੇ ਹੁੰਦਾ ਜੇ ਖੂਹ। ਲਓ ਜੀ ਵੇਖਣ ਵਾਲੇ ਪਿਆਰੇ ਵੀਰੋ ਤੇ ਸੱਜਣੋ ਤੇ ਬੇਲੀਓ, ਅਸੀਂ ਹੁਣ ਪਹੁੰਚ ਗਏ ਜੇ ਇੱਕ ਤਾਰੀਖੀ ਡੇਰੇ ਤੇ ਜਿਹੜਾ ਕਿ ਸੂਬੇਦਾਰ ਦਾ ਡੇਰਾ ਸੀ। ਜਿਸ ਜਗ੍ਹਾ ਇਸ ਟਾਈਮ ਮੈਂ ਖੜਾ ਵਾਂ ਇੱਥੇ ਜਨਾਬ ਬਾਗ ਹੁੰਦਾ ਸੀ। ਇਸ ਟਾਈਮ ਤੇ ਬਾਗ ਦੇ ਅਸਾਰ ਵੀ ਬਾਕੀ ਨਹੀਂ ਰਹੇ, ਲੇਕਿਨ ਮੈਂ ਆਪਣੀ ਅੱਖਾਂ ਦੇ ਨਾਲ ਇੱਥੇ ਬਾਗ ਨੂੰ ਵੇਖਿਆ। ਬੇਰੀਆਂ ਲੱਗੀਆਂ ਹੁੰਦੀਆਂ ਸਨ, ਅਮਰੂਦ ਸਨ, ਜਾਮਨ ਸਨ ਔਰ ਜਨਾਬ ਅੰਬ ਸਨ ਤੇ ਬੜਾ ਖੂਬਸੂਰਤ ਬਾਗ ਸੀ। ਬੜਾ ਸਰਸਬਜ਼ੋ ਸ਼ਦਾਬ ਹਾਲਤ 'ਚ ਵੇਖਿਆ। ਤੇ ਬਾਗ ਨੂੰ ਜਿੱਥੋਂ ਪਾਣੀ ਦਿੱਤਾ ਜਾਂਦਾ ਸੀ ਉਹ ਜਨਾਬ ਖੂਹ ਵੇ। ਇਹ ਖੂਹ ਤੁਹਾਨੂੰ ਵਹਾਵਾਂਗੇ। ਇਹ ਉਹੋ ਹੀ ਖੂਹ ਵੇ ਜਿਹਦੇ 'ਚੋਂ ਪਾਣੀ ਕੱਢ ਕੇ ਤੇ ਉਸ ਬਾਗ ਨੂੰ ਫਰਾਹਮ ਕੀਤਾ ਜਾਂਦਾ ਹੈ। ਖੂਹ ਦੀ ਚੌੜਾਈ ਤੇ ਇਹਦੇ ਉੱਤੇ ਉੱਗੇ ਹੋਏ ਪਿੱਪਲ ਦੇ ਦਰਖਤ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਵਰਿਆਂ ਪੁਰਾਣਾ ਇਹ ਖੂਹ ਹੋਏਗਾ। ਅੱਜ ਇਹਦੇ ਵਿੱਚ ਹੁਣ ਟਿਊਬਵੈੱਲ ਲੱਗਾ ਤੇ ਇਹ ਫੈਮਿਲੀ ਜਨਾਬ ਫਿਰ ਕੈਨੇਡਾ ਤੋਂ ਵਾਪਸ ਆਈ। ਉਹਦਾ ਬੜਾ ਦਿਲ ਕੀਤਾ ਕਿ ਅਸੀਂ ਆਪਣਾ ਜਿਹੜਾ ਨਾ ਉਹ ਖੂਹ ਵੇਖ ਕੇ ਆਈਏ, ਆਪਣਾ ਬਾਗ ਵੇਖ ਕੇ ਆਈਏ। ਜਦੋਂ ਫੈਮਿਲੀ ਆਈ ਸੀ ਉਦੋਂ ਬਾਗ ਦੇ ਕੁਛ ਅਸਾਰ ਬਾਕੀ ਸਨ। ਅਮਰੂਦਾਂ ਦੇ ਹੈ ਸਨ ਦਰਖਤ ਤੇ ਬੇਰੀਆਂ ਦੇ ਵੀ ਹੈ ਸਨ।
ਕੁਛ ਜਾਮਨ ਦੇ ਵੀ ਹੈ ਸਨ ਤੇ ਕੁਛ ਜਿਹੜੇ ਹਨ ਨਾ ਉਹ ਅੰਬਾਂ ਦੇ ਵੀ ਪੌਦੇ ਹੈ ਸਨ। ਫਿਰ ਉਹ ਇੱਥੋਂ ਉਹਨਾਂ ਦੇ ਪੱਤੇ ਲੈ ਕੇ ਗਏ। ਉਹਨਾਂ ਨੂੰ ਪੁੱਛਿਆ ਕਿ ਪੱਤੇ ਕੀ ਕਰਨੇ ਜੇ? ਉਹ ਕਹਿੰਦੇ ਸਾਡੇ ਵਾਲਦ ਸਾਹਿਬ ਜਿਹੜੇ ਸਾਡੇ ਅੱਬਾ ਜੀ ਨੇ ਉਹ ਕਹਿੰਦੇ ਹਨ ਵੀ ਪੱਤੇ ਲੈ ਕੇ ਆਇਓ, ਮੈਂ ਉਹ ਪੱਤੇ ਆਪਣੇ ਬਾਗ ਦੇ ਵੇਖਣੇ ਨੇ। ਤੇ ਲਓ ਜਨਾਬ, ਇਹ ਤਾਰੀਖ ਦੀ ਦੁੱਖ ਭਰੀ ਦਾਸਤਾਨ ਜੇ ਕਿ ਅਸੀਂ ਉਹ ਅਸਾਰ ਜਿਹੜੇ ਨੇ ਉਹ ਸੰਭਾਲ ਨਹੀਂ ਸਕੇ ਤੇ ਕੁਝ ਗੱਲਾਂ ਯਾਦ ਰਹਿ ਗਈਆਂ ਨੇ, ਉਹ ਛੜੀਆਂ ਨੇ। ਤੇ ਆਉਣ ਵਾਲੇ ਵਕਤ 'ਚ ਪਤਾ ਨਹੀਂ ਇਹ ਵੀ ਗੱਲਾਂ ਕਿਸੇ ਨੂੰ ਯਾਦ ਰਹਿਣੀਆਂ ਨੇ ਜਾਂ ਨਹੀਂ ਰਹਿਣੀਆਂ ਕਿ ਇੱਥੇ ਜਨਾਬ ਕੋਈ ਬਾਗ ਹੁੰਦਾ ਸੀ। ਇਹ ਬਾਗ ਵਾਲਾ ਡੇਰਾ ਬੜਾ ਮਸ਼ਹੂਰ ਆ ਕਿ ਬਾਗ ਵਾਲਾ ਡੇਰਾ ਜਨਾਬ ਇਹ ਸੂਬੇਦਾਰ ਹੁੰਦਾ ਸੀ ਜਿਹੜਾ ਹਾਜੀ ਅਬਦੁਲ ਖਾਲਕ ਦਾ ਪੁਰਾਣਾ ਘਰ ਹੈ ਨਾ, ਇਹ ਉਹਦਾ ਘਰ ਸੀ। ਇੱਥੋਂ ਬਿਲਕੁਲ ਉਹ ਘਰ ਸਾਹਮਣੇ ਲੱਭਦਾ ਹੁੰਦਾ ਸੀ। ਉਹ ਆਪਣੇ ਘਰੋਂ ਬੈਠ ਕੇ ਤੇ ਆਪਣੇ ਡੇਰੇ ਦੀ ਜਿਹੜੀ ਨਾ ਨਿਗਰਾਨੀ ਕਰ ਲੈਂਦਾ ਹੁੰਦਾ ਸੀ। ਇਹ ਜਿਹੜਾ ਮਕਾਨ ਹੈ ਤੁਸੀਂ ਇਹਦੀ ਬਣਾਵਟ ਵੇਖੋ, ਲੱਕੜੀ ਦਾ ਕੰਮ ਵੇਖੋ, ਇਹਦੀ ਡਿਜ਼ਾਈਨਿੰਗ ਵੇਖੋ ਤੇ ਅੰਦਾਜ਼ਾ ਲਾਓ ਜਰਾ 75 ਸਾਲ ਪਿੱਛੇ ਜਾ ਕੇ ਤੇ ਕੀ ਇਹਦੀ ਜਾਹੋ ਜਲਾਲ ਹੋਏਗਾ ਇਸ ਮਕਾਨ ਦਾ। ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਕਿਸੇ ਖੱਤਰੀ ਦਾ ਮਕਾਨ ਸੀ। ਤੇ ਇੰਡੀਆ 'ਚੋਂ ਇੱਕ ਸਾਡੇ ਦੋਸਤ ਨੇ ਡਾਕਟਰ ਨੇ, ਡਾਕਟਰ ਤੁਜਿੰਦਰ ਸਿੰਘ ਗੋਂਦੀਏ ਸਾਹਿਬ, ਉਹ ਕਹਿੰਦੇ ਨੇ ਕਿ ਮੇਰੇ ਵਾਲਦ ਸਾਹਿਬ ਦੇ ਦੋਸਤ ਦਾ ਇਹ ਮਕਾਨ ਹੈ। ਬਹੁਤ ਸ਼ਾਨਦਾਰ ਮਕਾਨ ਹੈ। ਅੱਜ ਵੀ ਆਪਣੇ ਜਾਹੋ ਜਲਾਲ ਦੀ ਵਜ੍ਹਾ ਤੋਂ ਇਹ ਜਾਣਿਆ ਜਾਂਦਾ ਹੈ ਤੇ ਹੁਣ ਉਹ ਖਸਤਾ ਹਾਲੀ 'ਚ ਤੇ ਮੁਮਕਿਨ ਹੈ ਚੰਦ ਮਾਹ ਬਾਅਦ ਇਹ ਵੀ ਆਪਣਾ ਵਜੂਦ ਖੋ ਦੇ। ਇਹ ਮਕਾਨ ਜਿਹੜਾ ਜੇ ਇਹ ਮਾਸਟਰ ਸਰਾਜਦੀਨ ਭੱਟੀ ਸਾਹਿਬ ਦਾ ਜੀ। ਮਾਸਟਰ ਸਰਾਜਦੀਨ ਭੱਟੀ ਕਲਕੱਤਾ ਦੇ ਵਿੱਚ ਟੇਲਰਿੰਗ ਦਾ ਕਾਰੋਬਾਰ ਕਰਦੇ ਸਨ ਤੇ ਗਵਰਨਰ ਗੁਲਾਮ ਮੁਹੰਮਦ ਦੇ ਨਾਲ ਇਹਨਾਂ ਦੇ ਬੜੇ ਅੱਛੇ ਤਲਕਾਤ ਸਨ। ਕਾਇਦੇ ਆਜ਼ਮ ਰਹਿਮਤੁल्लाह ਅਲੈਹ ਦੇ ਨਾਲ ਵੀ ਇਹਨਾਂ ਦੀ ਮੁਲਾਕਾਤਾਂ ਰਹੀਆਂ ਨੇ, ਬਲਕਿ ਕਾਇਦੇ ਆਜ਼ਮ ਰਹਿਮਤੁल्लाह ਅਲੈਹ ਨੇ ਇਹਨਾਂ ਨੂੰ ਖਤ ਲਿਖਿਆ ਸੀ कि तहरीक पाकिस्तान में हिस्सा लेने पर। और ये इनका असर और सूख जो है ये इतना ज़्यादा था कि एक दफ़ा इनकी वजह से ट्रेन को भी चंद मिनटों के लिए रोक दिया गया इन्हां दी फैमिली ने जाना कि इन्हां दी फैमिली ने कोलकाता जाना था और किसी वजह से लेट हो गई। अच्छा जी दोस्तों साथियों, ऐसी आई दी वीडियो कस्बा वन बाजवा जो कि तहसील पसरूर शामिल है। असी कोशिश की कि थोड़े टाइम जिन्नियां भी ज़्यादा तुहानूं ओहदियां सैरां कराईयां जान, तुहानूं खेतां तो लैके ते खूहां तो लैके ते घर ते बिल्डिंगां ते बजुर्गां नाल भी गल्लां तुहानूं सुनाईयां। तो मजीद वीडियो वेखनियां ते चैनल सबसक्राइब करो तो ये नाल जुड़े रहो ताकि तुहानूं सारे पिंडां दीयां जानकारियां मिलदियां रहन। ते जेह्ड़ा पिंड तुहाडा कोई है खास तौर ते जिहड़े चढ़दे पंजाब दे साडे दोस्त ने बजुर्गां नूं पुछो ते सानूं कमेंटां च दस्सिया करो, फिर तुहानूं उस पिंड दी जाके वीडियो बना के दस्सीए। तो असी ये इस वीडियो के साढ़े बड़ा अच्छा तावन किया मोहम्मद यूसुफ भट्टी साहब ने जो कि बहुत ही काबल और पढ़े लिखे उस्ताद है। तो असी उन्होंने बड़ा शुक्रिया अदा करने कि उन्होंने सानू जो ना बड़ा अच्छा गाइड किया अपने पिंड के हवाले ना। तो ये अज की वीडियो गई मुक, अपना ख्याल रखना तो नवी वीडियो का इंतजार करो। रब रखा।